अस्सलाम वालेकुम। सियाणे आंदे ने किसे दा मूँह लाल वेख के आपदा चपेड़ा मार के लाल नहीं करना चाहिदा। ਉਹ ਕੋਈ ਰੁੱਖ ਸੀ ਤੇ ਉਹਦੇ ਤੇ ਕਾਂ ਬੈਠਾ ਰੋਵੇ ਪਿਆ। ਉਹ ਰੁੱਖ ਦੇ ਥੱਲੇ ਇੱਕ ਬਾਬਾ ਬੈਠਾ ਸੀ। ਉਹਦਾ ਕਾਂ ਦਾ ਥਰੂ ਜਿਹੜਾ ਨਾ ਬਾਬੇ ਤੇ ਡਿੱਗਾ। ਬਾਬੇ ਨੂੰ ਤਾਂ ਵੇਖਿਆ ਤੇ ਉਹ ਕਾਂ ਰੋਂਦਾ ਪਿਆ ਸੀ। ਉਹ ਬਜ਼ੁਰਗ ਨੇ ਪੁੱਛਿਆ, ਕਾਵਾਂ ਹਾਂ ਕਿਉਂ ਰੋਣਾ ਪਿਆ? ਕਾਂ ਬੋਲਿਆ ਬਾਬਾ ਕੁਛ ਨਾ ਪੁੱਛ, ਮੈਂ ਬੜਾ ਤੰਗ ਆਪਦੀ ਜ਼ਿੰਦਗੀ ਤੋਂ। ਬਾਬਾ ਦਾ ਕੀ ਹੋਇਆ? ਕਰਦਾ ਬਾਬਾ ਕੁਛ ਨਾ ਪੁੱਛ, ਮੈਂ ਬਹੁਤ ਤੰਗ ਆਪਦੀ ਜ਼ਿੰਦਗੀ ਤੋਂ। ਰੱਬ ਨੇ ਮੈਨੂੰ ਕਾਲਾ ਬਣਾਇਆ ਹੈ, ਮੇਰਾ ਰੰਗ ਵੀ ਕਾਲਾ, ਪੈਰ ਵੀ ਕਾਲੇ, ਚੁੰਝ ਵੀ ਕਾਲੀ। ਮੈਂ ਜਿੱਥੇ ਜਾਣਾ, ਕਿਸੇ ਦੇ ਘਰ ਜਾਣਾ, ਕਿਤੇ ਬਾਹਰ ਕੰਧ ਤੇ ਬਹਿਣਾ, ਬਾਲ ਮੈਨੂੰ ਵੱਟੇ ਮਾਰਦੇ ਨੇ ਤੇ ਮੇਰਾ ਕੋਈ ਹਾਲ ਨਹੀਂ, ਮੈਂ ਬੜਾ ਤੰਗ ਆਪਦੀ ਜ਼ਿੰਦਗੀ ਤੇ ਬਾਬਾ ਪੁੱਛਦਾ ਤੂੰ ਕੀ ਚਾਹਣਾ? ਕਹਿੰਦਾ ਬਾਬਾ ਮੈਂ ਜੇ ਮੇਰੀ ਦੂਜੀ ਜ਼ਿੰਦਗੀ ਹੋਈ ਨਾ ਤੇ ਮੈਂ ਚਾਹਣਾ ਮੈਂ ਹੰਸ ਬਣ ਜਾ। ਉਹ ਬਾਬਾ ਦਾ ਜੇ ਤੈਨੂੰ ਹੁਣ ਹੀ ਹੰਸ ਬਣਾ ਦਈਏ ਤੇ ਕਰਦਾ ਕਾਂ ਬੜਾ ਖੁਸ਼ ਹੋਇਆ। ਉਹਨੇ ਕਿਹਾ ਬਾਬਾ ਮੈਨੂੰ ਹੁਣ ਹੀ ਹੰਸ ਬਣਾ ਦੇ। ਉਹ ਬਾਬਾ ਦਾ ਪਰ ਇੱਕ ਸ਼ਰਤ ਹੈ ਮੇਰੀ। ਕਾਂ ਦਾ ਦੱਸੋ? ਉਹਦਾ ਤੂੰ ਪਹਿਲੋਂ ਹੰਸ ਤੋਂ ਜਾ ਕੇ ਪੁੱਛ ਵੀ ਉਹਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ। ਜੇ ਤੂੰ ਖੁਸ਼ ਹੋਇਆ ਤੈਨੂੰ ਕਾਂ ਬਣਾ ਦਿਆਂਗੇ। ਉਹ ਕਾਂ ਤਾਂ ਨਹੀਂ ਬਜ਼ੁਰਗੋ, ਮੈਨੂੰ ਨਾ ਹੰਸੀ ਬਣਾ ਦਿਓ, ਛੱਡੋ ਸਭ ਪੁੱਛਣਾ ਕੀ ਹੈ। ਉਹ ਕਰਦਾ ਨਹੀਂ, ਤੂੰ ਇੱਕ ਵਾਰ ਜਾ ਕੇ ਪੁੱਛ ਕੇ ਆ ਹੰਸ ਤੋਂ। ਖੈਰ ਕਾਂ ਚਲਾ ਜਾਂਦਾ, ਉੱਡ ਕੇ ਹੰਸ ਕੋਲ ਜਾਂਦਾ। ਹੰਸ ਨੂੰ ਪੁੱਛਦਾ, ਹਾਂ ਵੀ ਹੰਸ ਤੇਰੀ ਕਿਹੋ ਜਿਹੀ ਜ਼ਿੰਦਗੀ ਗੁਜ਼ਰਦੀ ਪਈ ਹੈ? ਹੰਸ ਕਰਦਾ ਕੁਛ ਨਾ ਪੁੱਛ, ਮੈਂ ਬੜਾ ਤੰਗ ਆ, ਸਾਰੀ ਜ਼ਿੰਦਗੀ ਮੇਰੀ ਪਾਣੀ 'ਚ ਲੰਘ ਜਾਂਦੀ ਹੈ। ਜੇ ਕੋਈ ਬਾਲ ਆਉਂਦੇ ਮੈਨੂੰ ਵੱਟੇ ਮਾਰਦੇ ਨੇ, ਮੈਂ ਬੜਾ ਤੰਗ ਆ, ਜ਼ਿੰਦਗੀ ਤਾਂ ਤੋਤੇ ਦੀ ਹੈ। ਉਹ ਜਦੋਂ ਇਹ ਗੱਲ ਕਾਂ ਸੁਣਦਾ ਹੈ ਤੇ ਕਾਂ ਬੜਾ ਪਰੇਸ਼ਾਨ ਹੁੰਦਾ ਹੈ। ਖੈਰ ਉਹ ਚਲਾ ਜਾਂਦਾ ਤੋਤੇ ਕੋਲ। ਆਉਂਦਾ ਮੈਂ ਤੋਤੇ ਤੋਂ ਪੁੱਛਣਾ ਵੀ ਹੰਸ ਵੀ ਆਉਂਦਾ ਵਾ, ਮੈਂ ਤੋਤਾ ਬਣਨਾ ਤੇ ਤੋਤੇ ਕੋਲ ਜਾ ਕੇ ਪੁੱਛਦੇ ਹਾਂ। ਖੈਰ ਜੀ ਤੋਤੇ ਕੋਲ ਚਲਾ ਜਾਂਦਾ, ਤੋਤੇ ਨੂੰ ਪੁੱਛਦਾ, ਹਾਂ ਵੀ ਤੋਤਾ ਕਿਹੋ ਜਿਹੀ ਤੇਰੀ ਜ਼ਿੰਦਗੀ ਗੁਜ਼ਰਦੀ ਪਈ ਹੈ? ਉਹ ਕਾਂ ਨੂੰ ਆਉਂਦਾ ਤੋਤਾ ਵੀ ਕੁਛ ਨਾ ਪੁੱਛ, ਮੈਂ ਬੜਾ ਤੰਗ ਆਪਦੀ ਜ਼ਿੰਦਗੀ ਤੋਂ। ਲੋਕ ਮੈਨੂੰ ਫੜ ਲਈਦੇ ਨੇ, ਪਿੰਜਰੇ 'ਚ ਪਾ ਦਿੰਦੇ ਨੇ, ਸਾਰੀ ਜ਼ਿੰਦਗੀ ਪਿੰਜਰੇ 'ਚ ਲੰਘਦੀ ਏ। ਮੈਂ ਤਾਂ ਸਾਰੀ ਜ਼ਿੰਦਗੀ ਕੈਦ ਹੀ ਕੱਟਦਾ ਰਹਿਣਾ, ਮੇਰੀ ਜ਼ਿੰਦਗੀ ਦਾ ਕੋਈ ਹਾਲ ਨਹੀਂ। ਤੇ ਉਹਦਾ ਵੀ ਤੂੰ ਕੀ ਚਾਹਣਾ? ਤੋਤਾ ਆਂਦਾ ਅਗਰ ਮੈਨੂੰ ਦੂਜੀ ਜ਼ਿੰਦਗੀ ਮਿਲੇ ਨਾ ਤੇ ਮੈਂ ਮੋਰ ਬਣਨਾ ਚਾਹਣਾ। ਉਹ ਕਾਂ ਭਾਈ ਉੱਥੋਂ ਉੱਠਦਾ, ਮੋਰ ਕੋਲ ਚਲਾ ਜਾਂਦਾ, ਕਰਦਾ ਮੋਰ ਤੋਂ ਪੁੱਛਦਾ। ਮੋਰ ਕੋਲ ਆਉਂਦਾ, ਹਾਂ ਵੀ ਮੋਰਾ ਤੂੰ ਸੁਣਾ ਕਿਹੋ ਜਿਹੀ ਤੇਰੀ ਜ਼ਿੰਦਗੀ ਗੁਜ਼ਰਦੀ ਪਈ ਹੈ? ਮੋਰ ਵੀ ਅੱਕਿਆ ਬੋਲਦਾ, ਕਰਦਾ ਮੈਂ ਬੜਾ ਪਰੇਸ਼ਾਨ ਆ, ਮੂੰਹ ਵੀ ਬੜਾ ਤੰਗ ਆ, ਮੇਰੀ ਵੀ ਕੋਈ ਜ਼ਿੰਦਗੀ ਹੈ। ਲੋਕੀ ਆਉਂਦੇ ਨੇ ਮੇਰੇ ਨਾਲ ਫੋਟੋ ਲਵਾਉਂਦੇ ਨੇ, ਫੋਟੋ ਮੇਰੇ ਵਾਲ ਪੁੱਟਦੇ ਨੇ, ਮੈਨੂੰ ਬਾਲ ਸੋਟੀਆਂ ਮਾਰਦੇ ਨੇ। ਸਾਰੀ ਜ਼ਿੰਦਗੀ ਮੇਰੀ ਜਿਹੜੀ ਹੈ ਨਾ ਉਹ ਚਿੜੀਆ ਘਰਾਂ 'ਚ ਲੰਘ ਜਾਂਦੀ ਹੈ ਤੇ ਮੈਂ ਤਾਂ ਬਹੁਤ ਤੰਗ ਆ। ਅਗਰ ਮੇਰੇ ਵੱਸ ਹੋਵੇ ਨਾ ਤੇ ਮੈਂ ਕਾਂ ਬਣ ਜਾਵਾਂ। ਉਹ ਜਦੋਂ ਇਹ ਗੱਲ ਸੁਣਦਾ ਮੋਰਾਂ ਦਾ ਮੈਂ ਕਾਂ ਬਣ ਜਾਵਾਂ, ਮੈਨੂੰ ਕਾਂ ਬਣਾ ਦਿਓ, ਤੇ ਉਹ ਬੜਾ ਪਰੇਸ਼ਾਨ ਹੁੰਦਾ। ਖੈਰ ਸੋਚਦਾ, ਸੋਚ ਕੇ ਉਹ ਵਾਪਸ ਆ ਜਾਂਦਾ ਬਾਬੇ ਕੋਲ। ਬਾਬੇ ਕੋਲ ਆ ਕੇ ਪੁੱਛਦਾ, ਬਾਬਾ ਪੁੱਛਦਾ, ਹਾਂ ਵੀ ਹੁਣ ਤੈਨੂੰ ਹੰਸ ਬਣਾ ਦਈਏ? ਕਾਂ ਦਾ ਨਹੀਂ, ਮੈਂ ਕਾਂ ਹੀ ਚੰਗਾ ਵਾਂ। ਰੱਬ ਨੇ ਜੋ ਮੈਨੂੰ ਬਣਾ ਦਿੱਤਾ ਨਾ ਮੈਂ ਉਹ ਹੀ ਬਿਹਤਰ ਹਾਂ। ਮੈਂ ਜਿਸ ਤਰ੍ਹਾਂ ਦਾ ਵੀ ਹਾਂ ਰੱਬ ਨੇ ਮੈਨੂੰ ਸੋਹਣਾ ਬਣਾਇਆ। ਤੋ ਇਸ ਤਰ੍ਹਾਂ ਹੀ ਹੈ ਕਿ ਜ਼ਿੰਦਗੀ ਵਿੱਚ ਦੁਨੀਆਦਾਰੀ ਦੇ ਵਿੱਚ ਕਈ ਲੋਕ ਆਉਂਦੇ ਨੇ ਮੈਨੂੰ ਕੋਝਾ ਬਣਾਇਆ, ਮੈਨੂੰ ਜਿਹੜਾ ਕਾਲਾ ਬਣਾਇਆ, ਮੈਨੂੰ ਮਾੜਾ ਬਣਾਇਆ, ਮੈਂ ਉਹਦੇ ਕੋਲ ਪੈਸਾ ਜ਼ਿਆਦਾ ਹੈ। ਉਹ ਦੂਜਿਆਂ ਵੱਲ ਵੇਖਦੇ ਨੇ, ਆਪਦੇ ਵੱਲ ਨਹੀਂ ਵੇਖਦੇ। ਔਰ ਰੱਬ ਨੇ ਜੋ ਤੁਹਾਨੂੰ ਬਣਾਇਆ ਨਾ ਉਹਨੇ ਚੰਗਾ ਬਣਾਇਆ। ਰੱਬ ਦਾ ਸ਼ੁਕਰ ਅਦਾ ਕਰਿਆ ਕਰੋ। ਉਹ ਜਦੋਂ ਤੁਸੀਂ ਇਹ ਸੋਚਦੇ ਹੋ ਦੂਜਿਆਂ ਵੱਲ ਵੇਖੇ ਕਰੋ। ਵੇਖੋ ਕਈਆਂ ਦੇ ਰੱਬ ਨੇ ਪੈਰ ਨਹੀਂ ਬਣਾਏ, ਕਈਆਂ ਦੇ ਹੱਥ ਨਹੀਂ ਬਣਾਏ, ਕਈਆਂ ਨੂੰ ਨਜ਼ਰ ਨਹੀਂ ਆਉਂਦਾ, ਕਈ ਅੰਨੇ ਨੇ, ਕਈ ਸੁਣ ਨਹੀਂ ਸਕਦੇ। ਤੇ ਜੇ ਤੁਸੀਂ ਸਹੀ ਸਲਾਮਤ ਹੀ ਰੱਬ ਨੇ ਤੁਹਾਨੂੰ ਸਾਰੀਆਂ ਨਿਹਮਤਾਂ ਦਿੱਤੀਆਂ ਨੇ ਤੇ ਰੱਬ ਦਾ ਸ਼ੁਕਰ ਅਦਾ ਕਰਿਆ ਕਰੋ। ਤੇ ਜਿਹੜਾ ਕਿਸੇ ਵੱਲ ਵੇਖ ਕੇ ਜਿਹੜਾ ਨਾ ਉਹ ਜਿਹੜਾ ਕਿ ਉਹ ਇਸ ਤਰ੍ਹਾਂ ਹੈ, ਉਹਦਾ ਕੋਈ ਨਹੀਂ ਫਾਇਦਾ। ਰੱਬ ਦਾ ਹਰ ਵੇਲੇ ਸ਼ੁਕਰ ਅਦਾ ਕਰਿਆ ਕਰੋ, ਰੱਬ ਦੀ ਨਾ ਸ਼ੁਕਰੀ ਨਾ ਅਦਾ ਕਰਿਓ। ਇਸੇ ਕਰਕੇ ਤਾਂ ਸਿਆਣੇ ਆ ਗਏ ਨੇ ਕਿ ਕਿਸੇ ਦਾ ਮੂੰਹ ਲਾਲ ਵੇਖ ਕੇ ਆਪਦਾ ਜਿਹੜਾ ਨਾ ਉਹ ਚਪੇੜਾ ਮਾਰ ਕੇ ਲਾਲ ਨਾ ਕਰਿਆ ਕਰੋ।